ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਛੁੱਟ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब अज 1 अगस्त 2022 17 सावन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ੀਨ ਕੇਬਲ ਬੈਲਫੇਅਰ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਵੀਕ ਦੇ ਵਿੱਚ ਆਪਾਂ ਮਿਸ ਕੀਤੇ ਸੀ ਆਪਣੇ ਪ੍ਰੋਗਰਾਮ। ਉਹਨਾਂ ਦੀ ਵਜ੍ਹਾ ਸੀ ਕਿ ਡਾਕਟਰ ਸਾਹਿਬ ਦੀ ਤਬੀਅਤ ਜਿਹੜੀ ਸੀ ਉਹ ਠੀਕ ਨਹੀਂ ਸੀ। ਹੁਣ ਥੋੜੀ ਬਹੁਤੀ ਠੀਕ ਹੈ ਤਾਂ ਆਪਾਂ ਜਿਹੜੇ ਅੱਜ ਦੇ ਅਹਿਮ ਇਸ਼ੂ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਤੋਂ ਸਰਦਾਰ ਬਲਵਿੰਦਰ ਸਿੰਘ ਤੂਰ ਜੀ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਅਤੇ ਟੀਵੀ 84 ਦੀ ਜਿਹੜੀ ਟੀਮ ਹੈ ਉਸ ਦਾ ਧੰਨਵਾਦ ਕੀਤਾ ਹੈ ਔਰ ਕਿਹਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਸਿਰਜਣ ਵਿੱਚ ਚੰਗਾ ਯੋਗਦਾਨ ਪਾ ਰਹੇ ਹੋ ਔਰ ਬੇਨਤੀ ਹੈ ਕਿ ਜਿੱਥੇ ਅਸੀਂ ਸਟੇਟ ਦੀਆਂ ਵਧੀਕੀਆਂ ਖਿਲਾਫ ਲੜ ਰਹੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਆਪਸੀ ਫੁੱਟ ਤੋਂ ਬਚਿਆ ਜਾਵੇ ਪਰ ਜੋ ਹੁਣ ਸਿੱਖ ਕੌਜ਼ ਦੇ ਹਾਮੀ ਮੁੜ MP ਬਣੇ ਸਿਮਰਨਜੀਤ ਸਿੰਘ ਮਾਨ ਨੂੰ ਟਾਰਗੇਟ ਕਰਨ ਲਈ ਹਰ ਹੀਲਾ ਜਿਹੜਾ ਉਹ ਵਰਤਿਆ ਜਾ ਰਿਹਾ ਹੈ ਇਹ ਵਰਤਾਰਾ ਠੀਕ ਨਹੀਂ ਹੈ। ਸੋ ਇਹ ਵਿਰੋਧ ਸਿਮਰਨਜੀਤ ਸਿੰਘ ਮਾਨ ਦਾ ਨਹੀਂ ਸਗੋਂ ਖਾਲਿਸਤਾਨ ਦਾ ਵਿਰੋਧ ਹੈ। ਸੋ ਇਸ ਖਿਲਾਫ ਇੱਕ ਮੁੱਠ ਹੋਣਾ ਬਣਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਤੂਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 1 ਅਗਸਤ ਦਾ ਜਿਹੜਾ ਦਿਨ ਹੈ ਉਹ ਇੱਕ ਇਤਿਹਾਸਕ ਦਿਨ ਹੈ ਔਰ ਅੱਜ ਦੇ ਦਿਨ 1863 ਨੂੰ ਪੰਜਾਬ ਦੀ ਜਲਾਵਤਨ ਮਹਾਰਾਣੀ ਜਿੰਦ ਕੌਰ ਨੇ ਇੰਗਲੈਂਡ ਦੀ ਧਰਤੀ ਤੇ ਆਪਣਾ ਆਖਰੀ ਸਾਹ ਲਿਆ ਔਰ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਸੀ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਸੋ 1 ਅਗਸਤ 1940 ਨੂੰ ਸ਼ਹੀਦ ਊਧਮ ਸਿੰਘ ਨੂੰ ਇੰਗਲੈਂਡ ਦੀ ਧਰਤੀ ਤੇ ਫਾਂਸੀ ਦਿੱਤੀ ਗਈ ਸੀ ਔਰ ਸ਼ਹੀਦ ਊਧਮ ਸਿੰਘ ਉਹ ਯੋਧਾ ਹੈ ਜਿਸ ਨੇ 21 ਸਾਲ ਬਾਅਦ ਜਲਿਆਂਵਾਲਾ ਬਾਗ ਕਾਂਡਮਈ ਜ਼ਿੰਮੇਵਾਰ ਪੰਜਾਬ ਦੇ ਗਵਰਨਰ ਸਰ ਮਾਈਕਲ ਅਰਵਾਇਰ ਨੂੰ ਇੰਗਲੈਂਡ ਵਿੱਚ ਜਾ ਕੇ ਗੋਲੀਆਂ ਨਾਲ ਭੁੰਨਿਆ ਸੀ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਵੀ ਚਾਹੁੰਦੇ ਹਾਂ ਕਿ ਸਿਹਤ ਨਾਸਾਜ਼ ਹੋਣ ਕਰਕੇ ਪਿਛਲੇ ਹਫਤੇ ਸਾਨੂੰ ਕੁਝ ਪ੍ਰੋਗਰਾਮ ਮਿਸ ਕਰਨੇ ਪਏ। ਹੁਣ ਰਿਕਵਰੀ ਵੱਲ ਗੱਲ ਜਾ ਰਹੀ ਹੈ ਲੇਕਿਨ ਅਜੇ ਵੀ ਅਸਰ ਤਾਂ ਹੈ। ਜਦੋਂ ਇਹ ਜਿਹੜੇ ਵਾਇਰਲ ਫਲੂਜ਼ ਨੇ ਇਹ ਆਲਮੋਸਟ ਹਫਤੇ ਤੋਂ 10 ਦਿਨ ਤੱਕ ਤਾਂ ਵਕਤ ਲੈਂਦੇ ਨੇ ਔਰ ਅਸੀਂ ਮਾਫੀ ਚਾਹਾਂਗੇ ਕਿ ਭਾਈ ਅਸੀਂ ਕਿਉਂਕਿ ਬਹੁਤ ਸਾਰੇ ਸਾਡੇ ਵਿਊਅਰਸ ਦੀਆਂ ਲਿਖਤਾਂ ਵੀ ਫੋਨ ਵੀ ਟੈਕਸਟ ਮੈਸੇजेस ਵੀ ਫਿਕਰ ਦਾ ਇਜ਼ਹਾਰ ਵੀ ਕੀਤਾ ਬਹੁਤਿਆਂ ਨੇ ਪਰ ਇਹ ਹਰ ਸੀਜ਼ਨ ਦੇ ਨਾਲ ਹੈ ਸਾਨੂੰ ਵੀ ਉਸ ਦਾ ਯੋਗ ਹਿੱਸਾ ਮਿਲਦਾ ਹੈ ਜਿਵੇਂ ਕਿ ਬਾਕੀ ਸਾਰੇ ਸਫਰ ਕਰਦੇ ਨੇ। ਜਿਵੇਂ ਤੁਸੀਂ ਦੱਸਿਆ ਵੀ ਅੱਜ ਦੇ ਪ੍ਰੋਗਰਾਮ ਨੂੰ ਸਿਐਟਲ ਤੋਂ ਵੀਰ ਬਲਵਿੰਦਰ ਸਿੰਘ ਤੂਰ ਹੋਰਾਂ ਨੇ ਸਪਾਂਸਰ ਕੀਤਾ। ਅਸੀਂ ਹਾਲ ਹੀ ਵਿੱਚ ਸਿਐਟਲ ਗਏ ਆਲਮੋਸਟ 3 ਦਿਨ ਦਾ ਸਾਡਾ ਪ੍ਰੋਗਰਾਮ ਸੀ ਤੇ ਬਹੁਤ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਅੱਗੇ ਵੱਧ ਕੇ ਟੀਵੀ 84 ਦੇ ਲਈ ਆਰਥਿਕ ਮਦਦ ਵੀ ਕੀਤੀ ਔਰ ਸਿਐਟਲ ਦੀਆਂ ਸਫਾਂ ਦੇ ਵਿੱਚ ਪੰਥਕ ਕਾਜ਼ ਨੂੰ ਲੈ ਕੇ
ਹਰ ਪ੍ਰੋਜੈਕਟ ਨੂੰ ਜਿਹੜਾ ਮੋਹਰੀ ਹੋ ਕੇ ਆਪਣਾ ਉਹ ਰੋਲ ਅਦਾ ਕਰਦੇ ਨੇ। ਉਹਨਾਂ 'ਚ ਵੀਰ ਬਲਵਿੰਦਰ ਸਿੰਘ ਤੂਰ ਸ਼ਾਮਲ ਨੇ ਬਿਲਕੁਲ, ਔਰ ਉਹਨਾਂ ਨੇ ਜਿਵੇਂ ਆਪਣੇ ਮੈਸੇਜ ਦੇ ਵਿੱਚ ਵੀ ਇਸੇ ਗੱਲ ਦਾ ਇਜ਼ਹਾਰ ਕੀਤਾ ਕਿ ਫੁੱਟ ਤੋਂ ਬਚੋ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਜਿਉਂਦੀਆਂ ਜਾਗਦੀਆਂ ਕੌਮਾਂ ਦੀ ਗੱਲ ਕਰਦੇ ਹਾਂ, ਸਾਡੇ ਮਤਭੇਦ ਮਜ਼ਹਬੀ ਮੁੱਦਿਆਂ 'ਤੇ ਵੀ, ਸਿਆਸੀ ਮੁੱਦਿਆਂ 'ਤੇ ਵੀ, ਕਿਸੇ ਇਸ਼ੂ ਬਾਰੇ ਪਹੁੰਚ 'ਤੇ ਵੀ ਹੋ ਸਕਦੇ ਨੇ। ਇਹ ਪਰਿਵਾਰਾਂ ਦੇ ਵਿੱਚ ਵੀ ਹੁੰਦਾ ਹੈ ਮਤਭੇਦ ਹੋਣੇ, ਪਰ ਜਦੋਂ ਪਰਿਵਾਰ ਨੂੰ ਸਾਂਝੇ ਤੌਰ 'ਤੇ ਕੋਈ ਖਤਰਾ ਹੁੰਦਾ ਹੈ ਤੇ ਫਿਰ ਜਿਹੜਾ ਭਾਵੇਂ ਜਿੰਨਾ ਮਰਜ਼ੀ ਛੋਟਾ ਪਰਿਵਾਰ ਹੋਏ ਉਹ ਆਪਣੇ ਮਤਭੇਦ ਇੱਕ ਪਾਸੇ ਰੱਖ ਦਿੰਦਾ ਹੈ। ਇਵੇਂ ਹੀ ਕੌਮਾਂ ਦੇ ਮਾਮਲੇ 'ਚ ਹੁੰਦਾ ਹੈ ਕਿ ਜਦੋਂ ਤੁਹਾਡੀ ਸਰਵਾਈਵਲ ਦਾ ਸਵਾਲ ਹੈ, ਟੂ ਬੀ ਔਰ ਨਾਟ ਟੂ ਬੀ ਵਾਲੀ ਸਿਚੁਏਸ਼ਨ 'ਚ ਅਸੀਂ ਫਸੇ ਹੋਏ ਹਾਂ ਔਰ ਜਿਸ ਹਕੂਮਤ ਦੇ ਨਾਲ ਭਾਰਤੀ ਸਾਮਰਾਜ ਦੇ ਨਾਲ ਸਾਡੀ ਟੱਕਰ ਹੈ, ਉਹਨਾਂ ਨੇ ਸਾਡੇ ਤੇ ਟੋਟਲ ਵਾਰ ਭਰਪਾ ਕੀਤੀ ਹੋਈ ਹੈ। ਇਕੱਲੀ ਉਸ ਧਰਤੀ ਤੇ ਹੀ ਨਹੀਂ ਜਿੱਥੇ ਕਿ ਲਗਭਗ 30 ਮਿਲੀਅਨ ਦੇ ਲਗਭਗ ਸਿੱਖ ਗੁਲਾਮੀ ਦੇ ਵਿੱਚ ਸੈਕੰਡ ਕਲਾਸ ਸਿਟੀਜ਼ਨ ਵਾਲਾ ਜੀਵਨ ਜਿਉ ਰਹੇ ਨੇ, ਲੇਕਿਨ ਲਗਭਗ 5-6 ਮਿਲੀਅਨ ਸਿੱਖ ਡਾਇਸਪੋਰਾ ਨੂੰ ਵੀ ਉਹਨਾਂ ਨੇ ਕਿਵੇਂ ਟਾਰਗੇਟ ਕੀਤਾ ਹੋਇਆ ਹੈ। ਅਕਸਰ ਅਸੀਂ ਇਸ ਦਾ ਜ਼ਿਕਰ ਕਰਦੇ ਕਿ ਉਹ ਕੈਨੇਡਾ ਹੋਏ, ਅਮਰੀਕਾ ਹੋਏ, ਆਸਟ੍ਰੇਲੀਆ ਹੋਏ, ਯੂਕੇ ਹੋਏ ਔਰ ਯੂਰਪ ਦੇ ਬਾਕੀ ਮੁਲਕਾਂ ਦੇ ਵਿੱਚ ਵੀ ਜਿੱਥੇ ਵੀ ਕੌਮੀ ਆਜ਼ਾਦੀ ਦੀ ਗੱਲ ਹੁੰਦੀ ਹੈ ਉੱਥੇ ਉਹ ਕੋਈ ਨਾ ਕੋਈ ਇਸ ਕਿਸਮ ਦਾ ਉਹਨਾਂ ਦੀ ਇਨਫਿਲਟ੍ਰੇਸ਼ਨ ਵੀ ਹੈ ਸਾਡੇ ਗੁਰਦੁਆਰਿਆਂ 'ਚ, ਉਹ ਗੜਬੜ ਵੀ ਕਰਵਾਉਂਦੇ ਨੇ ਔਰ ਇਹਨਾਂ ਹਕੂਮਤਾਂ ਨੂੰ ਵੀ ਸਿੱਖਾਂ ਦੇ ਬਾਰੇ ਜਿਹੜਾ ਮਿਸ ਇਨਫੋਰਮੇਸ਼ਨ ਦਿੰਦੇ ਨੇ ਤਾਂ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਸਿੱਖਾਂ ਦਾ ਕਾਫੀਆ ਕੱਸਿਆ ਜਾਏ ਔਰ ਉਹਨਾਂ ਨੂੰ ਆਪਣੀ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹ ਹੱਕ ਵੀ ਉਹਨਾਂ ਦੇ ਕੋਲ ਨਾ ਰਹੇ। ਸੋ ਦੂਸਰੀ ਗੱਲ ਜਿਵੇਂ ਤੂਰ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਜਿਹੜੀ ਕੰਟਰੋਵਰਸੀ ਖੜੀ ਕੀਤੀ ਗਈ, ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਉਹ ਕਿਸੇ ਇਸ਼ੂ ਦੀ ਭਾਲ 'ਚ ਰਹਿੰਦੇ ਨੇ ਜਿਹਦੇ ਨਾਲ ਉਹ ਕਿਸੇ ਮੁੱਖ ਜਿਹੜਾ ਕਿਰਦਾਰ ਹੈ ਜਿਹੜਾ ਪੰਥਕ ਆਜ਼ਾਦੀ ਲਈ ਕੌਮੀ ਘਰ ਦੇ ਲਈ ਖਲੋਤਾ ਹੈ ਉਸ ਨੂੰ ਉਹ ਦਾਗਦਾਰ ਕਰ ਸਕਣ। ਪਰ ਮੈਂ ਇੱਥੇ ਸਮਝਦਾ ਹਾਂ ਵੀ ਇੱਕ ਐਕਟਿਵਿਸਟ ਹੋਣ ਦੇ ਨਾਤੇ ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਬੇਮਤਲਬ ਜਾਂ ਬੇਵਕਤ ਕੰਟਰੋਵਰਸੀਜ਼ ਤੋਂ ਬਚੀਏ। ਦੇਖੋ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਇਹ ਜਿੰਨੇ ਕਈ ਵਾਰ ਔਰ ਇਹੀ ਕਾਰਨ ਹੈ ਕਿ ਅਸੀਂ ਵੀ ਕਈ ਵਾਰ ਇੱਥੇ ਕੋਈ ਮਰਿਆਦਾ ਦਾ ਇਸ਼ੂ ਆ ਗਿਆ, ਕੋਈ ਹੋਰ ਕਿਸੇ ਪਰਸਨੈਲਿਟੀ ਦਾ ਇਸ਼ੂ ਆ ਗਿਆ, ਉਹਦੇ 'ਚ ਸਾਨੂੰ ਘੇਰਨ ਦੀ ਕੋਸ਼ਿਸ਼ ਵੀ ਹੁੰਦੀ ਹੈ। ਕਈ ਜਿਹੜੇ ਨੇ ਉਹ ਉਸ ਬਾਰੇ ਜਿਹੜਾ ਸਾਨੂੰ ਉਸ ਦੇ ਵਿੱਚ ਲਪੇਟਣਾ ਚਾਹੁੰਦੇ ਹੁੰਦੇ ਨੇ ਜਾਂ ਸਾਡੀ ਰਾਏ ਪੁੱਛ ਰਹੇ ਹੁੰਦੇ ਨੇ। ਪਰ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਚਿੜੀ ਦੀ ਅੱਖ ਦੇ ਉੱਤੇ ਨਿਸ਼ਾਨਾ ਜੇ ਕਰਨਾ ਤੇ ਫਿਰ ਤੁਹਾਨੂੰ ਚਿੜੀ, ਦਰਖਤ, ਟਾਹਣੀਆਂ, ਇੱਧਰਲੀਆਂ ਉੱਧਰਲੀਆਂ ਚੀਜ਼ਾਂ ਨਜ਼ਰ ਨਹੀਂ ਆਉਣੀਆਂ ਚਾਹੀਦੀਆਂ, ਤੁਹਾਡਾ ਨਿਸ਼ਾਨਾ ਸਪਸ਼ਟ ਹੋਣਾ ਚਾਹੀਦਾ ਹੈ। ਇਵੇਂ ਹੀ ਸਾਨੂੰ ਜਿਹੜੇ ਵੀ ਮੁੱਦੇ ਡਿਵਾਈਸਿਵ ਨੇ ਔਰ ਕੁਝ ਗੱਲਾਂ ਜਿਹੜੀਆਂ ਹਿਸਟੋਰੀਕਲੀ ਕਰੈਕਟ ਹੋ ਸਕਦੀਆਂ ਨੇ ਲੇਕਿਨ ਜ਼ਰੂਰੀ ਨਹੀਂ ਕਿ ਅੱਜ ਦੇ ਕੰਟੈਕਸਟ ਪੋਲੀਟੀਕਲੀ ਕਰੈਕਟ ਵੀ ਹੋਣ। ਸੋ ਹਿਸਟੋਰੀਕਲ ਕਰੈਕਸ਼ਨ ਵਾਲੀ ਗੱਲ ਤਾਂ ਹਿਸਟੋਰੀਅਨਸ ਨੇ ਜਾਂ ਲੋਕਾਂ ਨੇ ਵਕਤ ਦੇ ਨਾਲ ਡਿਸਾਈਡ ਕੀਤੀ ਹੁੰਦੀ ਹੈ ਜਾਂ ਵਕਤ ਆਉਣ 'ਤੇ ਡਿਸਾਈਡ ਹੋ ਜਾਂਦੀ ਹੈ। ਪਰ ਇਸ ਪੀਰੀਅਡ 'ਚ ਜਦੋਂ ਕਿ ਅਸੀਂ ਆਪਣੇ ਨਿਸ਼ਾਨੇ ਵੱਲ ਵੱਧ ਰਹੇ ਹਾਂ, ਸਾਨੂੰ ਪੋਲੀਟੀਕਲੀ ਕਰੈਕਟ ਐਂਗਲ ਦੇ ਉੱਤੇ ਫੋਕਸ ਰੱਖਦੇ ਹਾਂ। ਕਈ ਵਾਰੀ ਜਿਵੇਂ ਅਕਸਰ ਇਹ ਕੋਟ ਵੀ ਮੈਂ ਦੁਹਰਾਉਂਦਾ ਕਿ ਹਰ ਸੱਚ ਬੋਲਣ ਲਈ ਨਹੀਂ ਹੁੰਦਾ। ਕਈ ਵਾਰ ਤੁਸੀਂ ਉਸ ਸਿਚੁਏਸ਼ਨ ਨੂੰ ਜਿਹੜਾ ਨੋ ਕਮੈਂਟ ਕਹਿ ਕੇ ਉਸ ਚੋਂ ਨਿਕਲ ਵੀ ਸਕਦੇ ਹੋ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉੱਥੇ, ਕਿਉਂਕਿ ਦੇਖੋ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਨਾਂ ਥੱਲੇ ਭਗਵੰਤ ਮਾਨ ਜਾਂ ਉੱਪਰ ਕੇਜਰੀਵਾਲ ਜਾਂ ਦੂਜਾ ਹੀ ਨਹੀਂ ਚਲਾ ਰਹੇ। ਪੰਜਾਬ ਸਿੱਧੀ ਖੇਡ ਏਜੰਸੀਆਂ ਦੀ ਹੈ ਔਰ ਇਹ ਲਗਭਗ ਪਿਛਲੇ 4 ਦਹਾਕਿਆਂ ਤੋਂ ਜੂਨ 84 ਤੋਂ ਬਾਅਦ ਤਾਂ ਕੋਈ ਸ਼ੱਕ ਹੀ ਨਹੀਂ ਹੈ ਕਿ ਹਰ ਨਿੱਕਾ ਕਦਮ ਵੀ, ਨਿੱਕਾ ਸਟੈਪ ਵੀ ਜਿਹੜਾ ਹਕੂਮਤ ਲੈਂਦੀ ਹੈ ਜਾਂ ਉੱਥੇ ਜੋ ਤੁਹਾਨੂੰ ਵਾਪਰਦਾ ਨਜ਼ਰ ਆਉਂਦਾ ਹੈ, ਤੁਹਾਨੂੰ ਓਵਰਗਰਾਊਂਡ ਨਜ਼ਰ ਆ ਰਿਹਾ ਹੋਇਆ ਜੀ ਦੇਖੋ ਤੁਹਾਡੇ ਆਪਣੇ ਬੰਦੇ ਲੜ ਰਹੇ ਨੇ ਜਾਂ ਨਹੀਂ, ਇਹ ਸਾਰਾ ਇੱਕ ਉਹਨਾਂ ਦੀ ਸਾਜ਼ਿਸ਼ ਦਾ ਹਿੱਸਾ ਹੁੰਦਾ ਹੈ। ਸੋ ਜਦੋਂ ਸਾਨੂੰ ਪਤਾ ਹੈ ਵੀ ਇਸ ਲੈਵਲ ਦੇ ਉੱਤੇ ਦੁਸ਼ਮਣ ਜਿਹੜਾ ਹੈ ਉਹ ਸਾਜ਼ਿਸ਼ਾਂ ਕਰ ਰਿਹਾ, ਫਿਰ ਸਾਨੂੰ ਵੀ ਇਸ ਪੱਖੋਂ ਜਾਗਰੂਕ ਹੋਣ ਦੀ ਲੋੜ ਹੈ ਕਿ ਜਿਹੜੀਆਂ ਕੰਟਰੋਵਰਸੀਜ਼, ਜਿਹੜੇ ਵਿਵਾਦ ਅਵੋਇਡ ਕੀਤੇ ਜਾ ਸਕਦੇ ਨੇ ਉਹਨਾਂ ਨੂੰ ਅਵੋਇਡ ਕੀਤਾ ਜਾਣਾ ਚਾਹੀਦਾ।
ਔਰ ਹੁਣ ਅਸੀਂ ਅੱਜ ਦੇ ਮੁੱਖ ਵਿਸ਼ਿਆਂ ਵੱਲ ਆਉਂਦੇ। ਬੇਸ਼ੱਕ ਜਿਵੇਂ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ, ਜਦੋਂ ਅਸੀਂ ਥਰਸਡੇ ਦਾ ਪ੍ਰੋਗਰਾਮ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਸੀ ਕਿ ਬਹੁਤ ਵਾਰ ਇਤਿਹਾਸ ਦਾ ਕੋਈ ਵਾਕਿਆ ਜਿਹੜਾ ਹੈ ਉਹ ਆਉਣ ਵਾਲੀਆਂ ਨਸਲਾਂ ਦੇ ਲਈ ਵੀ ਜਾਂ ਸਦੀਆਂ ਤੱਕ ਪ੍ਰੇਰਨਾ ਦਾ ਜਿਹੜਾ ਹੈ ਉਹ ਮੋਟੀਵੇਸ਼ਨ ਦੇਣ ਵਾਲਾ ਹੁੰਦਾ ਹੈ ਜੀ। ਔਰ ਐਸਾ ਕੋਈ ਵੀ ਦਿਨ ਸਾਡੀ ਤਾਰੀਖ ਦਾ ਜਾਂ ਵਰੇ ਦੇ 365 ਦਿਨਾਂ ਦਾ ਨਹੀਂ ਹੋਏਗਾ ਜਿਸ ਦਿਨ ਕੁਛ ਨਾ ਕੁਛ ਖਾਸ ਨਾ ਵਾਪਰਿਆ ਹੋਏ, ਕਿਉਂਕਿ ਮੈਂ ਸਿੱਖ ਪਰਸਪੈਕਟਿਵ ਤੋਂ ਗੱਲ ਕਰਦਾ। ਬਾਕੀ ਮਜ਼ਹਬਾਂ ਦੇ ਲਈ ਵੀ, ਬਾਕੀ ਕੌਮਾਂ ਲਈ ਵੀ ਹਰ ਦਿਨ ਜਿਹੜਾ ਉਹਨਾਂ ਦਾ ਕੋਈ ਨਾ ਕੋਈ ਇਤਿਹਾਸਕ ਦਿਨ ਹੋਏਗਾ। ਲੇਕਿਨ ਕਿਉਂਕਿ ਅਸੀਂ ਇੱਕ ਦੁਨੀਆ ਦੇ ਵੱਡੇ ਮਜ਼ਹਬਾਂ ਦੇ ਵਿੱਚ ਛੋਟਾ ਪੰਜਵੀਂ ਬੇਸ਼ੱਕ ਸਾਡੀ ਥਾਂ ਹੈ ਹੁਣ ਗਿਣਤੀ ਦੇ ਲਿਹਾਜ਼ ਨਾਲ, ਪਰ ਉਮਰ ਦੇ ਲਿਹਾਜ਼ ਨਾਲ ਲਗਭਗ ਅਸੀਂ 5.5 ਸਦੀਆਂ ਦਾ ਹੀ ਸਫ਼ਰ ਤੈਅ ਕੀਤਾ। ਲੇਕਿਨ ਇਹ 5.5 ਸਦੀਆਂ ਦੇ ਸਫ਼ਰ 'ਚ ਪਿਛਲੀਆਂ 4 ਸਦੀਆਂ ਜਿਹੜੀਆਂ ਨੇ ਉਹ ਬਹੁਤ ਅਹਿਮੀਅਤ ਵਾਲੀਆਂ ਹੋ ਜਾਂਦੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 1606 ਦੇ ਵਿੱਚ ਹੁੰਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 'ਚ ਹੁੰਦੀ ਹੈ ਕਿ 10 ਗੁਰੂ ਸਾਹਿਬਾਨ 'ਚੋਂ 2 ਗੁਰੂ ਸਾਹਿਬਾਨ ਸ਼ਹੀਦ ਦਾ ਰੁਤਬਾ ਹਾਸਲ ਕਰਦੇ ਨੇ। ਗੁਰੂ ਅਰਜਨ ਸਾਹਿਬ ਸਿੱਖ ਧਰਮ ਦੇ ਪਹਿਲੇ ਸ਼ਹੀਦ ਨੇ। ਔਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਲਗਾਤਾਰ 10ਵੇਂ ਪਾਤਸ਼ਾਹ, ਸਰਬੰਸ ਦਾਨੀ, ਸਰਬੰਸ ਕੁਰਬਾਨ ਔਰ ਪੂਰੀ 18ਵੀਂ ਸਦੀ ਜਿਹੜੀ ਹੈ ਸਾਡੀ ਫਿਰ ਸਟਰਗਲ ਦੀ ਹੈ, ਸਰਵਾਈਵਲ ਦੀ ਲੜਾਈ। ਕਦੀ ਇਹ ਨਹੀਂ ਕਿ ਅਸੀਂ ਲੁਕ ਛਿਪ ਕੇ ਜਿਹੜਾ ਉਹ ਦਿਨ ਕੱਟ ਰਹੇ ਹਾਂ, ਉਹ ਤਾਂ ਹੋਰ ਵੀ ਕੌਮਾਂ ਦੇ ਹਿੱਸੇ ਆਇਆ, ਪਰ ਅਸੀਂ ਵਾਪਸ ਲੜ ਰਹੇ ਹਾਂ। ਲੁਕ ਛਿਪ ਇਸ ਲਈ ਰਹੇ ਹਾਂ ਕਿਉਂਕਿ ਅਸੀਂ ਆਪਣੀ ਸੋਵਰਨਿਟੀ ਲਈ ਲੜ ਰਹੇ ਹਾਂ, ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਔਰ ਉਹ 18ਵੀਂ ਸਦੀ ਦਾ ਇਤਿਹਾਸ ਜਿਹੜਾ ਇੱਕ ਪਾਸੇ ਸਿੱਖਾਂ ਨੇ ਮੁਗਲ ਸਾਮਰਾਜ ਦੇ ਨਾਲ ਟੱਕਰ ਲਈ, ਦੂਸਰੇ ਪਾਸੇ ਦਰਾ ਖੈਬਰ ਪਾਰ ਤੋਂ ਜਿਹੜੇ ਹਮਲਾਵਰ ਸੀ ਉਹਨਾਂ ਦੇ ਨਾਲ ਟੱਕਰ ਲਈ, ਔਰ ਕਿਵੇਂ ਨਾ ਸਿਰਫ ਪੰਜਾਬ ਨੂੰ ਆਪਣੇ ਲਈ ਮਹਿਫੂਜ਼ ਕੀਤਾ, ਇਹ ਵੀ ਮੈਸੇਜ ਦਿੱਤਾ ਕਿ ਭਾਈ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਪੱਛਮ ਤੋਂ ਵੈਸਟ ਤੋਂ ਆਉਣ ਵਾਲੇ ਹਮਲਾਵਰਾਂ ਤੋਂ ਵੀ ਪੰਜਾਬ ਦੀ ਧਰਤੀ ਨੂੰ ਸੁਰੱਖਿਅਤ ਕੀਤਾ, ਔਰ ਦੱਖਣ ਤੋਂ ਸਾਊਥ ਤੋਂ ਜਿਵੇਂ ਮਰਾਠੇ ਉਸ ਪਾਸਿਓਂ ਆਏ ਉਹਨਾਂ ਨੂੰ ਵੀ ਪੰਜਾਬ 'ਚੋਂ ਬਾਹਰ ਕੱਢ ਕੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਲੋਕਾਂ ਦੇ ਲਈ ਔਰ ਪੰਜਾਬ ਦੇ ਰਿਸੋਰਸਿਸ ਨੂੰ ਪੰਜਾਬ ਦੇ ਲੋਕਾਂ ਦੇ ਲਈ ਮਹਿਫੂਜ਼ ਕੀਤਾ। ਇਹ ਇੱਕ ਇਤਿਹਾਸ ਦਾ ਵੱਡਾ ਕ੍ਰਿਸ਼ਮਾ ਹੈ ਕਿ ਇੱਕ ਛੋਟੀ ਜਿਹੀ ਕੌਮ ਜਿਹੜੀ ਵੈਲੀ ਆਫ ਡੈਥ 'ਚੋਂ ਗੁਜ਼ਰੀ, ਜਦੋਂ ਅਸੀਂ ਘੱਲੂਘਾਰੇ 18ਵੀਂ ਸਦੀ ਦਾ ਜ਼ਿਕਰ ਕਰਦੇ ਹਾਂ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਵੱਡਾ ਘੱਲੂਘਾਰਾ ਤਾਂ ਉਹ ਹੈ ਜਿਸ ਦਿਨ ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ ਜਿਹੜੇ ਐਕਟਿਵ ਜੰਗ ਦੇ ਵਿੱਚ ਸਨ, 40 ਤੋਂ 50 ਹਜ਼ਾਰ ਸਿੱਖ ਜਿਹੜੇ ਨੇ ਉਹ ਮਾਰੇ ਗਏ ਅਬਦਾਲੀ ਦੀਆਂ ਫੌਜਾਂ ਦੇ ਨਾਲ। ਕੁੱਪ ਹੀੜੇ ਦੇ ਕਈ ਮੀਲਾਂ ਤੱਕ, ਕਈ ਕੋਹਾਂ ਤੱਕ ਫੈਲਿਆ ਉਹ ਘੇਰਾ। ਔਰ ਉਸ ਤੋਂ ਇੱਕਦਮ ਬਾਅਦ ਅਸੀਂ ਦੇਖਦੇ ਹਾਂ ਕਿ ਉਸ ਜਿਵੇਂ ਕੁਰਬਾਨੀਆਂ ਦਾ ਦੌਰ, ਉਸ ਦੇ ਨਾਲ ਪ੍ਰਾਪਤੀਆਂ ਦਾ ਦੌਰ ਵੀ ਰਿਹਾ। ਘੱਲੂਘਾਰਿਆਂ ਨੇ ਸਾਡੀ ਸਪਿਰਿਟ ਨੂੰ ਡੈਂਪਨ ਨਹੀਂ ਕੀਤਾ, ਉਸ 'ਚੋਂ ਅਸੀਂ ਸਟਰੈਂਥ ਲਈ ਔਰ ਇਹ ਆਵਾਜ਼ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜੀ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਔਰ ਬਹੁਤ ਜਲਦੀ ਬੇਸ਼ੱਕ 1740 ਤੋਂ ਹੀ ਮਿਸਲਾਂ ਦਾ ਦੌਰਾ ਸ਼ੁਰੂ ਹੋ ਗਿਆ ਸੀ, ਲੇਕਿਨ ਦੋਨੋਂ ਹੀ ਘੱਲੂਘਾਰੇ ਜਿਹੜੇ ਨੇ ਇਸ ਪੀਰੀਅਡ 1746 ਔਰ 1762 'ਚ ਵਾਪਰਦੇ ਨੇ ਜਦੋਂ ਮਿਸਲਾਂ ਕਾਇਮ ਹੋ ਚੁੱਕੀਆਂ ਸੀ। ਔਰ ਮਿਸਲਾਂ ਦੇ ਪੀਰੀਅਡ 'ਚ ਇਹਨਾਂ ਘੱਲੂਘਾਰਿਆਂ ਦੇ ਵਾਪਰਨ ਤੋਂ ਦੇ ਬਾਵਜੂਦ ਅਗਲੇ ਫਿਰ 30 ਸਾਲ ਜਿਹੜੇ ਨੇ ਉਸ ਦੇ ਵਿੱਚ ਇੰਡਸ ਦਰਿਆ ਤੋਂ ਲੈ ਕੇ, ਇੰਡਸ ਨਾਲੋਂ ਵੀ ਜੇਹਲਮ ਜੇ ਮੈਂ ਕਹਾਂ ਬਿਹਤਰ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰ ਦਰਿਆਏ ਸਿੰਧ ਕ੍ਰਾਸ ਕਰਕੇ ਪਿਸ਼ਾਵਰ ਤੱਕ ਪਹੁੰਚ ਕੀਤੀ, ਦਰਾ ਖੈਬਰ ਤੱਕ। ਲੇਕਿਨ ਜੇਹਲਮ ਤੋਂ ਲੈ ਕੇ ਜਮਨਾ ਤੱਕ ਫਿਰ 12 ਮਿਸਲਾਂ ਨੇ ਆਪਣਾ ਰਾਜ ਭਾਗ ਜਿਹੜਾ ਹੈ ਉਹ ਸਥਾਪਿਤ ਕੀਤਾ, ਜਿਸ ਚੋਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਜਿਹੜਾ 3rd ਸਕਸੈਸਰ ਸੀ ਆਪਣੀ ਮਿਸਲ ਸ਼ੁਕਰ ਚੱਕੀਆ ਦਾ, ਸ਼ੁਕਰ ਚੱਕੀਆ ਮਿਸਲ ਸਰਦਾਰ ਚੜ੍ਹਤ ਸਿੰਘ ਹੋਰਾਂ ਨੇ ਕਾਇਮ ਕੀਤੀ। ਗੁਜਰਾਂਵਾਲਾ ਉਹਦਾ ਹੈੱਡਕੁਆਰਟਰ ਸੀ। ਚੜ੍ਹਤ ਸਿੰਘ ਦਾ ਬੇਟਾ ਮਹਾਂ ਸਿੰਘ ਦਾ ਬੇਟਾ ਮਹਾਰਾਜਾ ਰਣਜੀਤ ਸਿੰਘ ਜਿਹੜਾ 11 ਸਾਲ ਦੀ ਉਮਰ ਦੇ ਵਿੱਚ ਮਿਸਲ ਸ਼ੁਕਰ ਚੱਕੀਆਂ ਦਾ ਮੁਖੀ ਬਣਿਆ, ਕਿਉਂਕਿ ਉਹਨਾਂ ਦੇ ਪਿਤਾ ਮਹਾਂ ਸਿੰਘ ਲਗਭਗ 29 ਸਾਲ ਦੀ ਉਮਰ 'ਚ
ਇੱਕ ਜੰਗ ਵਿੱਚ ਲੜਦਿਆਂ ਸ਼ਹੀਦ ਹੋ ਗਏ। ਔਰ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਬਾਰੇ ਅਸੀਂ ਜਦੋਂ ਉਹਨਾਂ ਦੀ ਬਰਸੀ ਸੀ 29 ਜੂਨ ਨੂੰ ਵੇਰਵੇ ਨਾਲ ਗੱਲ ਕੀਤੀ ਸੀ, ਅੱਜ ਮੈਂ ਉਸ ਦੇ ਉੱਤੇ ਬਹੁਤਾ ਜ਼ਿਕਰ ਨਹੀਂ ਕਰਾਂਗਾ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ 1.5 ਲੱਖ ਮੁਰੱਬਾ ਮੀਲ ਦਾ ਵਿਸ਼ਾਲ ਰਾਜ ਸਰਕਾਰੇ ਖਾਲਸਾ ਜੀ, ਉਹ ਜਿਹੜਾ ਸਾਂਝਾ ਰਾਜ ਸੀ ਪੰਜਾਬੀਆਂ ਦਾ, ਜਿਸ ਰਾਜ ਦੇ 4 ਸੂਬੇ ਮੁਲਤਾਨ, ਲਾਹੌਰ, ਕਸ਼ਮੀਰ, ਪਸ਼ਾਵਰ ਸਨ ਔਰ ਤਿੱਬਤ ਤੱਕ ਜਿਸ ਰਾਜ ਦੀਆਂ ਗੂੰਜਾਂ ਸਨ, ਲੱਦਾਖ, ਤਿੱਬਤ, ਇੱਧਰ ਦਰਾ ਖੈਬਰ, ਉੱਧਰ ਸ਼ਿਕਾਰਪੁਰ ਸਤਲੁਜ ਦੇ ਪੈਰਾਂ 'ਚ, ਔਰ ਇੱਧਰ ਲਾਹੌਲ ਸਪੀਤੀ, ਰੋਹਤਾਂਗ ਪਾਸ, ਸਾਰਾ ਕਾਂਗੜਾ ਜ਼ਿਲ੍ਹਾ ਜਿਹੜਾ ਅੱਜ ਹਿਮਾਚਲ ਦਾ ਹਿੱਸਾ ਹੈ, ਇਹ ਸਿੱਖ ਰਾਜ ਦੀਆਂ ਸਰਹੱਦਾਂ ਸਨ। ਸਭ ਨੂੰ ਉਹ ਸਾਂਝੇ ਰਾਜ 'ਚੋਂ ਬਿਨਾਂ ਕਿਸੇ ਜਿਹੜਾ ਵਿਤਕਰੇ ਦੇ ਹਰ ਇੱਕ ਨੂੰ ਬਰਾਬਰੀ ਦਾ ਅਹਿਸਾਸ ਹੋਇਆ। ਇਹ ਗੱਲ ਉਸ ਪੀਰੀਅਡ ਦੇ ਹਿਸਟੋਰੀਅਨ ਸ਼ਾਹ ਮੁਹੰਮਦ ਵਰਗੇ ਜਿਹੜੇ ਕਿੱਸਾਕਾਰ ਨੇ ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਬਿਆਨੇ। ਪਰ ਅਸੀਂ ਇਹ ਦੇਖਦੇ ਹਾਂ ਕਿ 1839 'ਚ ਮਹਾਰਾਜਾ ਰਣਜੀਤ ਸਿੰਘ ਇਸ ਧਰਤੀ ਨੂੰ ਅਲਵਿਦਾ ਕਹਿੰਦੇ ਨੇ ਤੇ ਬੜੀ ਮਿਹਨਤ ਨਾਲ 1 ਸਦੀ 'ਚ ਸਿੱਖਾਂ ਦੀਆਂ ਕੁਰਬਾਨੀਆਂ ਦੇ ਨਾਲ ਉਸ ਧਰਤੀ ਤੇ ਸਿਰਜਿਆ ਗਿਆ ਰਾਜ ਫਿਰ ਅਗਲੇ ਲਗਭਗ 10 ਸਾਲਾਂ ਦੇ ਵਿੱਚ ਤਾਸ਼ ਦੇ ਪੱਤਿਆਂ ਵਾਂਗ ਜਾਂ ਇੱਕ ਰੇਤ ਦੇ ਘਰ ਵਾਂਗ ਗਿਰ ਜਾਂਦਾ। ਪਹਿਲੀ ਜੰਗ ਜਿਹੜੀ ਅੰਗਰੇਜ਼ਾਂ ਦੇ ਨਾਲ 1846 ਦੇ ਵਿੱਚ ਹੁੰਦੀ ਹੈ ਸਤਲੁਜ ਦੇ ਪਾਰ, ਔਰ ਉਸ ਨਾਲ ਜੁੜੀਆਂ ਹੋਈਆਂ ਸਭਰਾਵਾਂ ਦੀ, ਅਲੀਵਾਲ ਦੀ ਔਰ ਦੂਸਰੀਆਂ ਮੁਦਕੀ ਦੀ ਲੜਾਈਆਂ। ਲੇਕਿਨ ਅੰਗਰੇਜ਼ ਆ ਕੇ ਲਾਹੌਰ ਬਹਿ ਜਾਂਦੇ ਨੇ ਔਰ ਉਸ ਦਾ ਜੇ ਇੱਕ ਲਾਈਨ 'ਚ ਕਹਿਣਾ ਹੋਏ ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਦੋਂ ਜਰਨੈਲ ਹਰਾਉਣ ਤੇ ਆ ਜਾਣ ਔਰ ਇਹ ਇੱਕ ਪਾਸੇ ਜਿੱਥੇ ਸਿੱਖ ਕੌਮ ਦੀ ਗਵਾਚੀ ਸੋਵਰਨਿਟੀ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1844 'ਚ। ਬੇਸ਼ੱਕ 1846 ਤੋਂ 1849 ਤੱਕ 3 ਸਾਲ ਫਿਰ ਸਿੱਖ ਰਾਜ ਰਹਿੰਦਾ, ਪਰ ਉਹ ਪੀਰੀਅਡ ਹੈ ਜਦੋਂ ਕਿ ਮਾਸੂਮ ਔਰ ਬਾਲਗ ਜਿਹੜਾ ਨਹੀਂ ਹੈ, ਅਜੇ ਬੱਚਾ ਹੈ, ਦਲੀਪ ਸਿੰਘ, ਉਹ ਉਸ ਨੂੰ ਮਹਾਰਾਜਗੀ ਦਾ ਖਿਤਾਬ ਦੇ ਕੇ ਤਖਤ ਤੇ ਬਿਠਾਇਆ ਜਾਂਦਾ ਹੈ ਔਰ ਉਸ ਦੀ ਮਾਂ ਜਿੰਦ ਕੌਰ 1846 ਤੋਂ 1849 ਤੱਕ ਰੀਜੈਂਟ ਬਣ ਕੇ ਮਹਾਰਾਣੀ, ਕਿਉਂਕਿ ਬੱਚੇ ਦੀ ਉਹ ਗਾਰਡੀਅਨ ਹੈ, ਉਹ ਰਾਜ ਕਰਦੀ ਹੈ। ਹਾਲਾਂਕਿ ਜਿਹੜਾ ਕੰਟਰੋਲ ਹੈ ਬ੍ਰਿਟਿਸ਼ ਰੀਜੈਂਟ ਲਾਹੌਰ ਦੇ ਵਿੱਚ ਬੈਠਾ ਹੈ, ਉਹਦੇ ਹੁਕਮਾਂ ਨਾਲ ਹੈ। ਲੇਕਿਨ ਮਹਾਰਾਣੀ ਜਿੰਦ ਕੌਰ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰਨ ਦੇ ਵੇਲੇ ਬਹੁਤ ਯੰਗ ਉਮਰ ਦੇ ਵਿੱਚ ਸੀ, 20-21 ਸਾਲ ਦੀ ਸੀ, ਔਰ ਦਲੀਪ ਸਿੰਘ ਦੀ ਉਮਰ ਉਦੋਂ 10 ਮਹੀਨੇ ਦੀ ਸੀ। ਉਸ ਦੀ ਵਿਦਵਤਾ, ਉਸ ਦੀ ਜਿਸ ਨੂੰ ਅੰਗਰੇਜ਼ਾਂ ਨੇ ਤਾਂ ਕਲੈਵਰਨੈਸ, ਸ਼ਰੂਡਨੈਸ ਔਰ ਦੂਸਰਾ ਕਿਹਾ, ਪਰ ਜਦੋਂ ਤੁਸੀਂ ਉਹਨਾਂ ਦੀਆਂ ਖੁਫੀਆ ਡਾਇਰੀਆਂ ਦੇਖਦੇ ਹੋ ਤੇ ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ। ਜਦੋਂ ਕਿ ਬਹੁਤੇ ਦੂਸਰੇ ਲਾਹੌਰ ਦੇ ਦਰਬਾਰੀ ਕੋਈ ਜਗੀਰਾਂ ਦੇ ਲਾਲਚ ਕਿ ਸਾਥੋਂ ਖੋਹ ਨਾ ਲੈਣ ਜਾਂ ਦੂਜੇ, ਉਹ ਅੰਗਰੇਜ਼ਾਂ ਦੀ ਟਿਊਨ ਦੇ ਉੱਤੇ ਡਾਂਸ ਕਰ ਰਹੇ ਨੇ। ਮਹਾਰਾਣੀ ਜਿੰਦ ਕੌਰ ਨੇ ਜਿਹੜਾ ਇਸ ਆਪਣੀ ਇੰਡੀਪੈਂਡੈਂਸ ਨੂੰ ਕਾਇਮ ਰੱਖਣ ਦੇ ਲਈ ਆਪਣੇ ਪੁੱਤਰ ਨੂੰ ਵੀ ਜਿਹੜਾ ਉਹਨਾਂ ਨੇ ਉਸ ਬੇਸ਼ੱਕ ਉਹ ਬੱਚਾ ਸੀ ਪਰ ਉਸ ਨੂੰ ਉਹ ਗਾਈਡ ਕਰ ਰਹੇ ਸੀ ਕਿ ਕੀ ਵਾਪਰਿਆ ਆਲੇ ਦੁਆਲੇ। ਫਿਰ ਉਹ ਸਿਚੁਏਸ਼ਨ ਆਈ ਕਿ ਮਹਾਰਾਣੀ ਜਿੰਦ ਕੌਰ ਨੂੰ ਸਾਜ਼ਿਸ਼ ਦਾ ਇਲਜ਼ਾਮ ਲਾ ਕੇ ਅੰਗਰੇਜ਼ਾਂ ਨੇ ਕੈਦ ਕਰ ਲਿਆ, ਕੁਛ ਦੇਰ ਸ਼ੇਖੂਪੁਰਾ ਜੇਲ੍ਹ 'ਚ ਰੱਖਿਆ। ਉਸ ਤੋਂ ਬਾਅਦ ਚਿਨਾਰ ਦੀ ਜੇਲ੍ਹ 'ਚ ਯੂਪੀ ਭੇਜ ਦਿੱਤਾ। ਮਾਂ ਪੁੱਤ ਨੂੰ ਅੱਡ ਕਰਨਾ ਇਹ ਜਿਹੜਾ ਜਿੱਥੇ ਬਿਲਕੁਲ ਇਮੋਰਲ ਕੰਮ ਸੀ, ਉੱਥੇ ਜਿਵੇਂ ਮਹਾਰਾਣੀ ਜਿੰਦਾ ਨੂੰ ਟੌਰਚਰ ਕੀਤਾ ਗਿਆ, ਉਸ ਨੂੰ ਤਲਾਸ਼ੀ ਲੈਣ ਲੱਗੇ ਵੀ ਔਰ ਬਾਅਦ ਦੇ ਵਿੱਚ ਵੀ, ਉਹ ਉਹਨਾਂ ਦੀਆਂ ਕੁਝ ਚਿੱਠੀਆਂ ਤੋਂ ਜ਼ਾਹਰ ਹੁੰਦਾ। ਪਰ ਮਹਾਰਾਣੀ ਜਿੰਦ ਕੌਰ ਨੇ ਜਿਹੜਾ ਜਿਸ ਬਹਾਦਰੀ ਦਾ ਮੁਜ਼ਾਹਰਾ ਕੀਤਾ ਚਿਨਾਰ ਦੇ ਕਿਲ੍ਹੇ 'ਚੋਂ, ਉਹ ਕਿਵੇਂ ਇੱਕ ਵਣਜਾਰਨ ਦੇ ਭੇਸ ਦੇ ਵਿੱਚ ਜੇਲ੍ਹ 'ਚੋਂ ਨਿਕਲੀ ਔਰ 800 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਨੇਪਾਲ ਜਾ ਕੇ ਉਸ ਨੇ ਜਿਹੜਾ ਉੱਥੋਂ ਦੇ ਮਹਾਰਾਜੇ ਤੋਂ ਪੋਲੀਟੀਕਲ ਅਸਾਈਲਮ ਮੰਗੀ, ਕਿਉਂਕਿ ਨੇਪਾਲ ਦੇ ਨਾਲ ਉਹਨਾਂ ਦਾ ਇੱਕ ਜਰਨੈਲ ਸਿੱਖ ਰਾਜ ਦੇ ਵਿੱਚ ਵੀ ਨੇਪਾਲ ਦੇ ਗੋਰਖਿਆਂ ਨੇ ਵੀ ਸਰਵ ਕੀਤਾ ਸੀ ਔਰ ਉਹਨਾਂ ਨੇ ਬੜੀ ਡਿਗਨਿਟੀ ਦੇ ਨਾਲ ਮਹਾਰਾਣੀ ਜਿੰਦਾ ਨੂੰ ਆਪਣੇ ਕੋਲ ਰੱਖਿਆ। ਆਪਣਾ ਪੂਰਾ ਜਿਹੜਾ ਡੈਕੋਰਮ ਹੁੰਦਾ, ਪ੍ਰੋਟੋਕੋਲ ਹੁੰਦਾ ਦਿੱਤਾ। ਅੰਗਰੇਜ਼ਾਂ ਨੂੰ ਜਦੋਂ ਪਤਾ ਲੱਗਾ ਦਬਾਅ ਵੀ ਬਣਾਇਆ ਉਹਨਾਂ ਨੇ ਮਹਾਰਾਜਾ ਨੇਪਾਲ ਦੇ ਉੱਤੇ। ਲੇਕਿਨ
ਮਾਂ ਦੇ ਲਈ ਪੁੱਤ ਤੋਂ ਵਿਛੋੜਾ ਔਰ ਇੱਕ ਈਡੇ ਵੱਡੇ ਰਾਜ ਭਾਗ ਦੀ ਜਿਹੜੀ ਮਲਕਾ ਸੀ ਉਸ ਦੇ ਲਈ ਇਸ ਕਿਸਮ ਦੀ ਜਲਾਵਤਨੀ ਦੀ ਜ਼ਿੰਦਗੀ ਉਸ ਨੂੰ ਜਿਹੜੀ ਆ ਉਹ ਤਕਲੀਫ ਦਿੰਦੀ ਰਹੀ। ਔਰ ਦਲੀਪ ਸਿੰਘ ਜਿਸ ਦੀ ਕਹਾਣੀ ਇਕੱਲੇ ਦੁਖੀਆ ਮਾਂ ਪੁੱਤ ਦੀ ਕਹਾਣੀ ਨਹੀਂ ਹੈ। ਦਲੀਪ ਸਿੰਘ ਨੂੰ ਕਿਵੇਂ ਮਾਂ ਤੋਂ ਅੱਡ ਕਰਨ ਤੋਂ ਬਾਅਦ ਇੱਕ ਅੰਗਰੇਜ਼ ਜੋੜਾ ਲੋਗਨ ਐਂਡ ਲੇਡੀ ਲੋਗਨ ਉਸ ਦੇ ਟਿਊਟਰ ਗਾਰਡੀਅਨ ਲਾਏ ਗਏ। ਉਹਨਾਂ ਨੂੰ ਵੀ 1849 'ਚ ਜਦੋਂ ਪੰਜਾਬ ਦਾ ਰਾਜ ਹੜੱਪ ਲਿਆ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ, ਤੇ ਫਿਰ ਦਲੀਪ ਸਿੰਘ ਨੂੰ ਵੀ ਯੂਪੀ ਦੇ ਵਿੱਚ ਇੱਕ ਥਾਂ ਤੇ 4-5 ਸਾਲ ਰੱਖਿਆ ਗਿਆ। ਔਰ ਜਦੋਂ ਤੱਕ ਉਹ ਈਸਾਈ ਬਣਨ ਲਈ ਰਾਜ਼ੀ ਨਹੀਂ ਹੋਇਆ ਉਹਨੂੰ ਇੰਗਲੈਂਡ ਨਹੀਂ ਭੇਜਿਆ ਗਿਆ। ਜਦੋਂ ਸ਼ਾਇਦ 14 ਸਾਲ ਦਾ ਸੀ ਜਦੋਂ ਕਿ ਉਹਨੂੰ ਇੰਗਲੈਂਡ ਭੇਜ ਦਿੱਤਾ ਗਿਆ ਔਰ ਮੁੜ ਕੇ ਉਹ ਕਦੇ ਪੰਜਾਬ ਦੀ ਧਰਤੀ ਤੇ ਆਣ ਨਹੀਂ ਦਿੱਤਾ ਗਿਆ। ਬਾਕੀ ਮਹਾਰਾਜਾ ਦਲੀਪ ਸਿੰਘ ਦੀ ਇੱਕ ਵੱਖਰੀ ਕਹਾਣੀ। ਲੇਕਿਨ ਇਹ ਮਾਂ ਪੁੱਤ ਦਾ ਵਿਛੋੜਾ ਔਰ ਜਿੰਦਾ ਨੇ ਨੇਪਾਲ 'ਚ ਬੈਠ ਕੇ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਜਿਹੜਾ ਕੁਛ ਕੀਤਾ ਜਾ ਸਕੇ, ਲੇਕਿਨ ਉਹ ਉਸ 'ਚ ਕਾਮਯਾਬ ਨਹੀਂ ਹੋਈ। ਜੋ ਵੀ ਜਿਨ੍ਹਾਂ ਨਾਲ ਵੀ ਸੰਪਰਕ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਉਹ ਚਿੱਠੀਆਂ ਫੜੀਆਂ ਜਾਂਦੀਆਂ ਰਹੀਆਂ, ਬੰਦੇ ਫੜੇ ਜਾਂਦੇ ਰਹੇ। ਦਲੀਪ ਸਿੰਘ ਇੰਗਲੈਂਡ ਜਾ ਕੇ ਕਿਉਂਕਿ ਆਪਣੀ ਧਰਤੀ ਨਾਲੋਂ ਆਪਣੀ ਮਾਂ ਨਾਲੋਂ ਤੋੜ ਦਿੱਤਾ ਗਿਆ, ਉਹਦਾ ਇੱਕ ਆਪਣੀ ਕਿਸਮ ਦਾ ਉਹਨੂੰ ਇਹ ਆਸ਼ੀ ਦੀ ਜ਼ਿੰਦਗੀ ਵੱਲ ਤੋੜ ਦਿੱਤਾ ਜੋ ਉਸ ਵੇਲੇ ਦਾ ਇਹਨਾਂ ਦਾ ਅੰਗਰੇਜ਼ਾਂ ਦੀ ਲਾਈਨ ਸੀ। ਲੇਕਿਨ ਇੱਧਰ ਜਿਹੜੀ ਮਹਾਰਾਣੀ ਆ ਉਹ ਆਪਣੇ ਬੱਚੇ ਨੂੰ ਮਿਲਣ ਦੇ ਲਈ ਵੀ ਵੇਚਿਆ ਇਹਨੇ। ਔਰ ਫਿਰ ਨੇਪਾਲ ਦੇ ਰਾਜੇ ਨੇ ਜਿਹੜਾ ਇੱਕ ਸਟੇਜ ਦੇ ਉੱਤੇ ਅੰਗਰੇਜ਼ਾਂ ਦੇ ਨਾਲ ਚਿੱਠੀ ਪੱਤਰ ਸ਼ੁਰੂ ਕੀਤਾ। ਔਰ ਇਸ ਨੂੰ ਜੇ ਮੈਂ ਬਰੀਫ ਕਰਾਂ ਕਿ ਫਿਰ ਅੰਗਰੇਜ਼ਾਂ ਨੇ ਉਦੋਂ ਤੱਕ ਮਹਾਰਾਣੀ ਜਿੰਦਾ ਸਿਹਤ ਦੇ ਤੌਰ ਤੇ ਵੀ ਬਹੁਤ ਕਮਜ਼ੋਰ ਹੋ ਚੁੱਕੀ ਸੀ, ਲਗਭਗ ਉਸ ਦੀ ਅੱਖਾਂ ਦੀ ਰੋਸ਼ਨੀ ਵੀ ਜਾ ਚੁੱਕੀ ਸੀ। 10-11 ਸਾਲ ਉਹ ਨੇਪਾਲ ਦੇ ਵਿੱਚ ਰਹੀ। ਅੰਗਰੇਜ਼ਾਂ ਨੇ ਵੀ ਦੇਖਿਆ ਕਿ ਹੁਣ ਜਿੰਦ ਕੌਰ ਕੋਈ ਬਗਾਵਤ ਕਰਨ ਜਾਂ ਪੁੱਤ ਨੂੰ ਜੇ ਭੜਕਾਏ ਵੀ ਜਾਂ ਦੂਜਾ ਵੀ ਤਾਂ ਉਹਦੇ ਪੱਲੇ ਹੁਣ ਕੁਛ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਮਿਲ ਲੈਣ ਦਿੱਤਾ ਜਾਏ। ਔਰ ਦਲੀਪ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਵੀ ਤੂੰ ਪੰਜਾਬ ਤੋਂ ਤੈਨੂੰ ਅਸੀਂ ਨਹੀਂ ਜਾਣ ਦੇਣਾ ਹੈ, ਤੂੰ ਬੰਗਾਲ ਟਾਈਗਰਸ ਦਾ ਸ਼ਿਕਾਰ ਕਰਨ ਦੇ ਹਵਾਲੇ ਨਾਲ ਕਲਕੱਤੇ ਜਾ ਕੇ ਆਪਣੀ ਮਾਂ ਨੂੰ ਮਿਲ ਸਕਦਾ ਔਰ ਉੱਥੋਂ ਜੇ ਤੂੰ ਚਾਹੇ ਤਾਂ ਉਹਨਾਂ ਨੂੰ ਇੰਗਲੈਂਡ ਲਿਆ ਸਕਦਾ। ਲੇਕਿਨ ਕਈ ਵਾਰ ਕੁਦਰਤ ਦਾ ਵੀ ਇੱਕ ਆਪਣਾ ਪਾਰਟ ਹੁੰਦਾ। ਕਲਕੱਤੇ ਦੇ ਸਪੈਂਸਰ ਹੋਟਲ ਦੇ ਵਿੱਚ ਦਲੀਪ ਸਿੰਘ ਠਹਿਰਿਆ ਹੋਇਆ ਸੀ। ਉਹਦੀ ਮਾਂ ਵੀ ਨੇਪਾਲ ਤੋਂ ਉੱਥੇ ਕਿਉਂਕਿ ਉਹੀ ਰਾਊਟ ਸੀ ਇਸ ਦਾ ਕਲਕੱਤੇ ਪਹੁੰਚੀ। ਔਰ ਬਹੁਤ ਕੁਛ ਜਿਹੜੀਆਂ ਸਿੱਖ ਰੈਜੀਮੈਂਟਾਂ ਨੇ ਉਹ ਚੀਨ ਦੇ ਵਿੱਚ ਵੀ ਕਿਉਂਕਿ ਬਗਾਵਤ ਨੂੰ ਉਦੋਂ ਤੱਕ ਮਰਸਨਰੀ ਆਰਮੀਜ਼ ਬ੍ਰਿਟਿਸ਼ਰਸ ਨੇ ਬਣਾ ਲਈ ਸੀ ਫੌਜ, ਕੋਈ ਸਿੱਖ ਫੌਜ, ਕਿਉਂਕਿ ਕਲਕੱਤਾ ਰਾਜਧਾਨੀ ਸੀ ਉਸ ਵੇਲੇ ਦੇ ਭਾਰਤ ਦੀ। ਦਿੱਲੀ ਤਾਂ ਜਾ ਕੇ 1930-31 ਦੇ ਵਿੱਚ ਰਾਜਧਾਨੀ ਬਣੀ ਔਰ ਉਹ ਸਿੱਖ ਰੈਜੀਮੈਂਟਾਂ ਵਾਪਸ ਮੁੜ ਰਹੀਆਂ ਸੀ ਤਾਂ ਉਹਨਾਂ ਨੂੰ ਖਬਰ ਮਿਲੀ ਕਿ ਵੀ ਉਹਨਾਂ ਦਾ ਮਹਾਰਾਜਾ ਔਰ ਮਹਾਰਾਣੀ ਇੱਥੇ ਸਪੈਂਸਰ ਹੋਟਲ ਦੇ ਵਿੱਚ ਨੇ। ਔਰ ਉਹ ਸਿੱਖ ਫੌਜ ਧਾ ਕੇ ਆ ਗਈ ਉੱਥੇ, ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਸਿੱਖ ਫੌਜੀ ਔਰ ਉਹਨਾਂ ਨੂੰ ਫੌਜੀ ਸਲੂਟ ਦਿੱਤਾ ਔਰ ਆਨਰ ਕੀਤਾ। ਔਰ ਇਸ ਗੱਲ ਨੇ ਉਹਨਾਂ ਨੂੰ ਬਹੁਤ ਅੰਗਰੇਜ਼ਾਂ ਨੂੰ ਘਬਰਾਹਟ ਪੈਦਾ ਕੀਤੀ। ਉਸ ਵੇਲੇ ਦੇ ਜਿਹੜਾ ਗਵਰਨਰ ਜਨਰਲ ਸੀ ਉਹਨੇ ਦਲੀਪ ਸਿੰਘ ਨੂੰ ਕਿਹਾ ਵੀ ਜਿਹੜੀ ਅਗਲੀ ਬੋਟ ਹੈ, ਅਗਲੀ ਕਿਸ਼ਤੀ ਹੈ, ਉਹਦੇ ਨਾਲ ਤੂੰ ਵਾਪਸ ਚਲਾ ਜਾ। ਔਰ ਉਹ ਬਾਅਦ ਦੇ ਵਿੱਚ ਮਹਾਰਾਣੀ ਜਿੰਦਾ ਵੀ ਇੰਗਲੈਂਡ ਜਦੋਂ ਪਹੁੰਚ ਜਾਂਦੇ ਨੇ ਔਰ ਇੰਗਲੈਂਡ 'ਚ ਪਹੁੰਚਦੇ ਆ ਉਹ ਲਗਭਗ, ਔਰ ਇਹ ਵੀ ਅੱਡ ਥਿਊਰੀਜ਼ ਨੇ ਵੀ ਕਿਵੇਂ ਜਿਉਂ ਹੀ ਜਿੰਦਾ ਪਹਿਲੀ ਵਾਰ ਆਪਣੇ ਬੇਟੇ ਨੂੰ ਬੇਸ਼ੱਕ ਉਹ ਪ੍ਰੋਪਰਲੀ ਦੇਖ ਨਹੀਂ ਸਕਦੀ ਸੀ, ਅੱਖਾਂ ਦੀ ਰੋਸ਼ਨੀ ਉਹਦੀ ਘੱਟ ਸੀ, ਲੇਕਿਨ ਜਿਉਂ ਹੀ ਉਹਦੇ ਸਿਰ ਵੱਲ ਉਹਦਾ ਹੱਥ ਜਾਂਦਾ ਤੇ ਉਹ ਦੇਖਦੀ ਹੈ ਵੀ ਉਹਦੇ ਸਿਰ ਤੇ ਜੂੜਾ ਨਹੀਂ ਹੈ ਕਿਉਂਕਿ, ਔਰ ਉਹਨੂੰ ਉੱਥੇ ਘਾਰ ਦਿੰਦੇ ਹੈ। ਔਰ ਇਹ ਜਦੋਂ ਤੱਕ ਉਹ ਇੰਗਲੈਂਡ 'ਚ ਮਾਂ ਪੁੱਤਰ ਦਾ ਸਾਥ ਹੁੰਦਾ ਹੈ ਉਹ ਉਸ ਦੇ ਅੰਦਰ ਉਹ ਸਿੱਖੀ ਦੀ ਚਿਣਗ ਵੀ ਵਾਪਸ ਜਗਾਉਂਦੀ ਹੈ, ਉਸ ਨੂੰ ਯਾਦ ਦਹਾਨੀ ਵੀ ਕਰਵਾਉਂਦੀ ਹੈ ਕਿ ਵੀ ਤੇਰਾ ਰਾਜ ਭਾਗ ਕਿਵੇਂ ਖੋਇਆ ਔਰ ਈਵਨ ਜਿਹੜੀ ਤੇਰੀ ਐਨਸੈਸਟਰਲ ਪ੍ਰਾਪਰਟੀ ਸੀ ਉਸ ਨੂੰ ਵੀ ਇਹਨਾਂ ਨੇ ਕਿਵੇਂ ਆਪਣੇ ਕਬਜ਼ੇ 'ਚ ਲਿਆ। ਔਰ ਇਹ ਉਹਨਾਂ ਦੀਆਂ ਕਿਉਂਕਿ ਖੁਫੀਆ ਏਜੰਟ ਤਾਂ ਜਿੱਥੇ ਰੱਖਿਆ ਇੰਗਲੈਂਡ ਮਹਿਲ 'ਚ ਉਹ ਨਾਲ ਲੱਗੇ ਹੋਏ ਨੇ, ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਤਾਂ ਉਹ ਚਿਣਗ ਜਿਹੜੀ ਹੈ ਵਾਪਸ ਜਾਗ ਰਹੀ ਹੈ। ਔਰ ਨਤੀਜੇ ਦੇ ਤੌਰ ਤੇ 3 ਸਾਲ ਦੇ ਵਿੱਚ ਹੀ ਜਦੋਂ ਅਸੀਂ ਉਹਨਾਂ ਦਾ ਟਾਈਮ ਲਾਈਨ ਦੇਖਦੇ ਕਿ 1861 ਦੇ ਵਿੱਚ ਉਹ ਆਪਣੇ ਬੇਟੇ ਨੂੰ ਮਿਲਦੀ ਹੈ ਔਰ 1863 ਦੇ ਵਿੱਚ 2 ਸਾਲ ਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਮਹਾਰਾਣੀ ਜਿੰਦਾਂ ਦੀ ਇੰਗਲੈਂਡ ਦੀ ਧਰਤੀ ਤੇ। ਲੇਕਿਨ ਜਦੋਂ ਮੈਂ ਇਹ ਦੇਖਦਾ ਵੀ ਅਸੀਂ ਬਹੁਤ ਵਾਰ ਆਪਣੇ ਨਾਇਕਾਵਾਂ ਨਾਲ, ਆਪਣੇ ਹੀਰੋਜ਼ ਨਾਲ ਇਨਸਾਫ ਨਹੀਂ ਕਰਦੇ ਔਰ ਕਿਉਂਕਿ
ਬਹੁਤ ਸਾਰੇ ਅਕਾਊਂਟ ਬ੍ਰਿਟਿਸ਼ਰਸ ਨੇ ਜਾਂ ਦੂਜਿਆਂ ਨੇ ਕਰੈਕਟਰ ਅਸੈਸੀਨੇਸ਼ਨ ਕਰਦੇ ਆ, ਡਿਮੋਨਾਈਜ਼ ਕਰਦੇ ਆ, ਲਿਖਿਆ ਬਹੁਤ ਵਾਰ, ਸਾਡੇ ਵੀ ਉਹੀ ਰਿਪੀਟ ਕਰ ਦੇਣਗੇ। ਲੇਕਿਨ ਇਹੀ ਨਹੀਂ, ਮਰਨ ਤੋਂ ਪਹਿਲਾਂ ਜਿਹੜੇ ਉਹਨੇ ਅਖੀਰਲੇ ਸ਼ਬਦ ਆਪਣੇ ਪੁੱਤਰ ਨੂੰ ਕਹੇ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ, ਜੀ, ਕਿ ਮੈਂ ਜਿਹੜੀ, ਔਰ ਇਹਦੇ 'ਚ ਕਿ ਉਹਨੇ ਨਾ ਕਦੇ ਅੰਗਰੇਜ਼ਾਂ ਨੂੰ ਮੁਆਫ ਕੀਤਾ ਜੋ ਉਹਨਾਂ ਨੇ ਕੀਤਾ ਸੀ, ਔਰ ਉਹਦੀ ਜਿਹੜੀ ਸਪਿਰਿਟ ਸੀ ਡਿਫਾਈਂਸ ਦੀ, ਉਹ ਅਖੀਰਲੇ ਸਾਹ ਤੱਕ ਬਿਮਾਰੀ ਦੇ ਬਾਵਜੂਦ ਕਾਇਮ ਰਹੀ। ਔਰ ਬੇਸ਼ੱਕ ਮੌਕੇ 'ਤੇ ਇਮੀਡੀਏਟਲੀ ਤਾਂ ਉਸ ਨੂੰ ਉੱਥੇ ਹੀ ਜਿਹੜਾ ਉਸ ਦੇ ਸਰੀਰ ਨੂੰ ਜਿਹੜਾ ਉਹ ਦਫਨਾਇਆ ਗਿਆ ਜਾਂ ਉਹ ਜਿਵੇਂ ਵੀ ਕੀਤਾ ਗਿਆ, ਕ੍ਰੀਮੇਟ ਕੀਤਾ ਗਿਆ। ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਡਾਟਰ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਬੰਬਾ, ਜਦੋਂ ਉਹਨੂੰ ਪਰਮਿਸ਼ਨ ਮਿਲੀ ਔਰ ਪੰਜਾਬ ਦੀ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਦੇ ਨਾਲ ਮਿਲ ਕੇ ਫਿਰ ਜਿਹੜਾ ਹੈ ਹੁਣ ਦਲੀਪ ਸਿੰਘ ਨੇ ਨਹੀਂ ਦਫਨਾਇਆ, ਨਹੀਂ ਦਲੀਪ ਸਿੰਘ ਨੇ ਸੰਸਕਾਰ ਕੀਤਾ ਜਿਹੜਾ ਜਿੰਦਾਂ ਦਾ। ਲੇਕਿਨ ਉਹਦੀ ਜਿਵੇਂ ਮਹਾਰਾਜ ਜੀ ਜਿੰਦਾਂ ਦੀ ਵਿਸ਼ ਸੀ ਕਿ ਉਹਨਾਂ ਦੀਆਂ ਜਿਹੜੀਆਂ ਪਹਿਲਾਂ ਤਾਂ ਸੰਸਕਾਰ ਦੀ ਵਿਸ਼ ਹੀ ਸੀ ਕਿ ਉਹਨਾਂ ਦੇ ਪਤੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਜਿੱਥੇ ਆ ਉਹਦੇ ਨਾਲ ਹੋਏ, ਉਹ ਅਲਾਉ ਨਹੀਂ ਕੀਤਾ। ਔਰ ਦਲੀਪ ਸਿੰਘ ਜਿਹੜੇ ਨੇ ਉਹ ਵਾਪਸ ਜਿਹੜੇ ਨੇ ਉਸ ਕ੍ਰੀਮੇਟ ਕਰਕੇ ਤੇ ਉਹਨਾਂ ਦੀਆਂ ਅਸਥੀਆਂ ਨਾਸਕ ਦਰਿਆ ਗੋਦਾਵਰੀ ਨਾਸਕ ਤੋਂ ਲੰਘਦਾ ਹੈ ਉਹਦੇ 'ਚ ਕਰਕੇ ਉੱਥੇ ਉਹਨਾਂ ਨੇ ਛੋਟੀ ਜਿਹੀ ਇੱਕ ਯਾਦਗਾਰ ਬਣਾਈ, ਕਿਉਂਕਿ ਪੰਜਾਬ ਆਉਣਾ ਅਲਾਉ ਨਹੀਂ ਕੀਤਾ ਗਿਆ। ਲੇਕਿਨ ਉਹਨਾਂ ਦੀ ਵਿਸ਼ ਇਹੀ ਸੀ ਕਿ ਲਾਹੌਰ 'ਚ ਪਤੀ ਦੀ ਸਮਾਧ ਦੇ ਨਾਲ ਹੋਏ। ਫਿਰ ਦਲੀਪ ਸਿੰਘ ਉਹਨਾਂ ਦੀ ਬੇਟੀ ਸ਼ਹਿਜ਼ਾਦੀ ਬੰਬਾ ਜਦੋਂ ਪੰਜਾਬ ਆਉਂਦੀ ਹੈ ਔਰ ਇਹ ਸਿੱਖ ਲੀਡਰਾਂ ਨੂੰ ਕਹਿੰਦੀ ਹੈ ਕਿ ਭਾਈ ਤੁਸੀਂ ਭੁੱਲ ਗਏ ਹੋ, ਤੁਹਾਡੀ ਮਹਾਰਾਣੀ ਦੀ ਇਹ ਚਾਹਨਾ ਸੀ। ਫਿਰ ਉੱਥੋਂ ਨਾਸਕ ਤੋਂ ਜਿਹੜੀਆਂ ਉਹਨਾਂ ਦੀਆਂ ਅਸਥੀਆਂ ਲਿਆ ਕੇ ਪੂਰੀ ਸਿੱਖ ਪਰੰਪਰਾ ਮੁਤਾਬਕ ਫਿਰ ਲਾਹੌਰ ਦੇ ਵਿੱਚ ਉਹਨਾਂ ਦਾ ਅੰਤਮ ਕਿਰਿਆਕਰਮ ਕੀਤਾ ਜਾਂਦਾ ਹੈ। ਸੋ ਇਹ ਦਿਨ ਅੱਜ ਜਦੋਂ ਅਸੀਂ 1 ਅਗਸਤ ਨੂੰ ਗੱਲ ਕਰ ਰਹੇ ਹਾਂ ਤੇ 1 ਅਗਸਤ ਜਿਹੜਾ ਦਾ ਇਹ ਦਿਨ ਹੀ ਸੀ ਜਦੋਂ ਕਿ 1863 ਦੇ ਵਿੱਚ ਮਹਾਰਾਣੀ ਜਿੰਦਾਂ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ। ਔਰ ਇਹ ਡਿਫਾਈਂਸ ਦੀ ਆਵਾਜ਼ ਇੰਗਲੈਂਡ ਦੀ ਧਰਤੀ ਤੇ ਰਹੀ। ਤੇ ਜਦੋਂ ਅੱਜ ਅਸੀਂ 1 ਅਗਸਤ ਨੂੰ ਗੱਲ ਕਰ ਰਹੇ ਹਾਂ, 1 ਅਗਸਤ 1840 ਦਾ ਉਹ ਇਤਿਹਾਸਕ ਦਿਨ ਵੀ ਹੈ ਜਿਸ ਦਿਨ ਸ਼ਹੀਦ ਊਧਮ ਸਿੰਘ ਨੂੰ ਉਸੇ ਯੂਕੇ ਦੀ ਧਰਤੀ ਦੇ ਉੱਤੇ ਫਾਂਸੀ ਦਿੱਤੀ ਗਈ ਸੀ ਔਰ ਲੰਬਾ ਵਕਤ ਉੱਥੇ ਹੀ ਉਸ ਨੂੰ ਉਹਨਾਂ ਨੇ ਜਿਹੜਾ ਉਹ ਉਸ ਦੇ ਲਾਸਟ ਰਾਈਟਸ ਤਾਂ ਉੱਥੇ ਹੀ ਕਰਕੇ ਰੱਖ ਦਿੱਤਾ ਉਹਦੀਆਂ ਅਸਥੀਆਂ। ਲੇਕਿਨ 1972-73 ਤੱਕ ਪਹੁੰਚਦੇ ਆ ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਸੀ, ਉਦੋਂ ਮਹਾਰਾਜਾ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਲਿਆ ਕੇ ਉਹਨਾਂ ਦਾ ਰਿਮੇਨ ਜਿਹੜਾ ਹੈ ਉਹ ਸੰਸਕਾਰ ਕੀਤਾ ਗਿਆ ਸੁਨਾਮ ਦੀ ਧਰਤੀ ਤੇ। 4 ਜਾਂ 5 ਕਲਸ਼ ਉਹਨਾਂ ਦੀਆਂ ਹੱਡੀਆਂ ਦੇ ਉਹਨਾਂ 'ਚ ਕਰਕੇ ਇੱਕ ਜਲਿਆਂਵਾਲੇ ਬਾਗ ਰੱਖਿਆ ਹੋਇਆ ਹੈ, ਇੱਕ ਉਹਨਾਂ ਦੀ ਧਰਤੀ ਤੇ ਹੈ, ਉਹ ਇੱਕ ਕੀਰਤਪੁਰ ਸਾਹਿਬ, ਇੱਕ ਸ਼ਾਇਦ ਹਰਿਦੁਆਰ, ਇੱਕ ਰੋਜ਼ਾ ਸ਼ਰੀਫ, ਕਿਉਂਕਿ ਇਹ ਸਾਂਝਾ ਉਹਨਾਂ ਨੇ ਜਿਹੜਾ ਪੰਜਾਬ ਦੀ ਧਰਤੀ ਦਾ ਅਪਮਾਨ ਸੀ ਜੋ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਮੁਕਾਮ ਦੇ ਉੱਤੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਦੇ ਹੁਕਮਾਂ ਦੇ ਨਾਲ ਬ੍ਰਿਗੇਡੀਅਰ ਡਾਇਰ ਨੇ ਜਿਵੇਂ ਸੈਂਕੜਿਆਂ ਭਾਰਤੀਆਂ ਨੂੰ ਜਿਨ੍ਹਾਂ ਦੇ ਵਿੱਚ ਮੁਸਲਮਾਨ, ਸਿੱਖ, ਹਿੰਦੂ ਸਾਰੇ ਸ਼ਾਮਲ ਸਨ, ਜਲਿਆਂਵਾਲੇ ਬਾਗ ਦੇ ਵਿੱਚ ਬੇਦਰਦੀ ਦੇ ਨਾਲ ਮਸ਼ੀਨ ਗੰਨਾਂ ਦੇ ਨਾਲ ਮਾਰਿਆ। ਕੁਛ ਜਿਹੜੇ ਨੇ ਉਸ ਖੂਹ ਦੇ ਵਿੱਚ, ਜਿਹੜਾ ਖੂਹ ਅੱਜ ਵੀ ਮੌਜੂਦ ਹੈ, ਛਾੜਾ ਮਾਰ ਕੇ ਉਹਨਾਂ ਦੀ ਮੌਤ ਹੋਈ, ਸੈਂਕੜਿਆਂ ਜ਼ਖਮੀ ਹੋਏ। ਤੇ ਇਹ ਇੱਕ ਯਤੀਮ ਬੱਚਾ ਜਿਸ ਦੇ ਮਾਪਿਓ ਛੋਟੀ ਉਮਰ 'ਚ ਮਰ ਗਏ ਔਰ ਉਹਨਾਂ ਦਾ ਜਿਹੜਾ ਚਾਚਾ ਜਾਂ ਕਿਸੇ ਨੇ ਆ ਕੇ ਉਹਨੂੰ ਊਧਮ ਸਿੰਘ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਜਿੱਥੇ ਯਤੀਮ ਬੱਚੇ ਪੜ੍ਹਦੇ ਨੇ, ਚੀਫ ਖਾਲਸਾ ਦੀਵਾਨ ਨੂੰ ਉਹਨਾਂ ਨੇ ਬਣਾਇਆ ਸੀ ਭਾਈ ਵੀਰ ਸਿੰਘ ਹੋਰਾਂ ਦੀ ਪ੍ਰੇਰਨਾ ਨਾਲ, ਹੁਣ ਵੀ ਐਗਜ਼ਿਸਟ ਕਰਦਾ। ਬਿਲਕੁਲ ਉੱਥੇ ਦਾਖਲ ਕਰਵਾਇਆ ਸੀ, ਉੱਥੋਂ ਉਹਨਾਂ ਨੇ 10ਵੀਂ ਕੀਤੀ ਔਰ ਉਦੋਂ ਕਿ ਜਦੋਂ ਕਿ ਉਹਨਾਂ ਨੇ ਆਪਣੀ 10ਵੀਂ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ, ਉਹ ਫਿਰ ਅਕਾਲ ਤਖਤ ਤੇ ਆ ਕੇ ਜਲਿਆਂਵਾਲੇ ਬਾਗ ਦੇ ਮੁਕਾਮ ਤੇ ਖਲੋ ਕੇ ਪ੍ਰਣ ਕਰਦਾ ਕਿ ਮੈਂ ਇਸ ਦਾ ਬਦਲਾ ਲਵਾਂਗਾ। 21 ਸਾਲ ਲੱਗੇ 1919 ਤੋਂ ਲੈ ਕੇ 1 ਅਗਸਤ 1940 ਨੂੰ ਜਦੋਂ ਕਿ ਉਹਨਾਂ ਨੂੰ ਫਾਂਸੀ ਹੁੰਦੀ ਹੈ, ਪਰ ਉਹਨਾਂ ਨੇ ਮਾਰਚ ਦੇ ਮਹੀਨੇ ਦੇ ਵਿੱਚ, ਮਾਰਚ 1940 ਦੇ ਵਿੱਚ, ਐਗਜ਼ੈਕਟ ਡੇਟ ਮੇਰੇ ਸਾਹਮਣੇ ਨਹੀਂ ਆਉਣ, ਉਹਨੂੰ ਮਾਈਕਲ ਓਡਵਾਇਰ ਨੂੰ ਪੂਰੇ ਖੁੱਲ੍ਹੇ ਹਾਲ ਦੇ ਵਿੱਚ ਜਿੱਥੇ ਕਿ ਉਹ ਲਗਭਗ 200-250 ਦਾ ਇਕੱਠ ਜਿੱਥੇ ਉਹ ਐਡਰੈਸ ਕਰ ਪੰਜਾਬ 'ਚੋਂ ਰਿਟਾਇਰ ਹੋ ਕੇ ਉਹ ਆ ਗਿਆ ਸੀ ਔਰ ਬੜੇ ਮਾਣ ਨਾਲ ਕਹਿੰਦਾ ਸੀ ਕਿ ਵੀ ਮੈਂ ਪੰਜਾਬੀਆਂ ਨੂੰ ਸਬਕ ਸਿਖਾਇਆ
ਜੇ ਜਲਿਆਂਵਾਲਾ ਬਾਗ ਨਾ ਹੁੰਦਾ ਤੇ ਇਹ ਜਿਹੜੇ ਨੇ ਉੱਥੇ ਜਿਹੜੀ ਹੈ ਉਹ ਪੂਰਾ ਗਦਰ ਮੱਚ ਜਾਂਦਾ। ਲੇਕਿਨ ਊਧਮ ਸਿੰਘ ਨੇ ਵੀ ਫਿਰ ਕਿਵੇਂ ਉਹ 21 ਸਾਲ ਪਿੱਛਾ ਉਹ ਅਮਰੀਕਾ 'ਚ ਵੀ ਆਇਆ, ਕਿਵੇਂ ਜਾਲੀ ਪਾਸਪੋਰਟ ਰਾਹੀਂ ਯੂਕੇ 'ਚ ਪਹੁੰਚਿਆ, ਕਿਵੇਂ ਉਹਨੇ ਜਿਹੜਾ ਇਹ ਫੈਸਲਾ ਕੀਤਾ ਕਿ ਭਾਈ ਇਹਨੂੰ, ਹਾਲਾਂ ਉਹ ਉਹਦੇ ਘਰ ਤੱਕ ਵੀ ਪਹੁੰਚ ਸਕਦਾ ਸੀ ਪਰ ਉਹਨੇ ਕਿਹਾ ਵੀ ਨਹੀਂ, ਪਬਲਿਕਲੀ ਉਹਨੂੰ ਸਜ਼ਾ ਯਾਫਤਾ ਕਰਨਾ। ਔਰ ਇਕੱਲਾ ਇਹੀ ਨਹੀਂ ਕਿ ਵੀ ਉਸਨੇ ਉਹਨੂੰ ਵੀ, ਉਹ ਤਾਂ ਮੌਕੇ 'ਤੇ ਮਰ ਗਿਆ, ਲੇਕਿਨ ਸਰ ਜ਼ੈਟ ਕੇ ਕੀ ਉਹਦਾ ਨਾਂ ਸੀ, ਜਿਹੜਾ ਸੈਕਟਰੀ ਆਫ ਸਟੇਟ ਸੀ ਇੰਡੀਆ ਦਾ ਉਸ ਪੀਰੀਅਡ 'ਚ, ਉਹਨੂੰ ਵੀ ਜ਼ਖਮੀ ਕੀਤਾ, 2 ਹੋਰਾਂ ਨੂੰ ਵੀ ਸਟੇਜ 'ਤੇ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ, ਜਦੋਂ ਉਹਨਾਂ 'ਤੇ ਟਰਾਇਲ ਵੀ ਚੱਲਿਆ, ਉਹ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਲਿਖਦੇ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਆਪਣੇ ਲੋਕਾਂ ਦਾ ਜਿਹੜਾ ਧਰਤੀ ਦੇ ਅਪਮਾਨ ਦਾ, ਆਪਣੇ ਲੋਕਾਂ ਦੇ ਕਤਲੇਆਮ ਦਾ ਜਿਹੜਾ ਉਹ ਬਦਲਾ ਲਿਆ। ਸੋ ਇਹ ਵੀ ਯੋਧੇ ਜਿਹੜੇ ਨੇ, ਔਰ ਇਹ ਵੱਖਰੀ ਕਹਾਣੀ ਹੈ ਕਿ ਜਿਨ੍ਹਾਂ ਦੇ ਹੱਥ ਅੱਜ ਭਾਰਤ ਦੀ ਪਾਵਰ ਆਈ ਹੈ ਔਰ ਉਹਨਾਂ ਨੇ ਕਿਵੇਂ ਇਹ ਸ਼ਹੀਦਾਂ ਨੂੰ ਵੀ ਰੋਲਿਆ। ਔਰ ਅੱਜ ਜਦੋਂ ਕਿ ਸਿੱਖ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ, ਇਹ ਸਿੱਖਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਉਹਨਾਂ ਦੇ ਸ਼ਹੀਦ ਕੌਣ ਨੇ, ਉਹਨਾਂ ਦੇ ਨਾਇਕ ਕੌਣ ਨੇ ਤੇ ਕੌਣ ਨਹੀਂ ਨੇ। ਲੇਕਿਨ ਊਧਮ ਸਿੰਘ ਪੰਜਾਬ ਦੀ ਧਰਤੀ ਦਾ ਪ੍ਰਾਈਡ ਹੈ। ਔਰ ਇਕੱਲਾ ਇਹੀ ਨਹੀਂ ਕਿ ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਪੰਜਾਬ ਦੇ ਵਿੱਚ ਹੀ ਉਹਨਾਂ ਦੀ ਯਾਦ ਸਮਾਗਮ ਹੋਏ ਨੇ। ਮੈਂ ਈਵਨ ਪੰਜਾਬੀ ਅਜੀਤ 'ਚ ਦੇਖ ਰਿਹਾ ਸੀ ਕਿ ਪਾਕਿਸਤਾਨ 'ਚ ਮਨਾਇਆ ਗਿਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, ਔਰ ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਡੈਮੋਕ੍ਰੈਟਿਕ ਲਾਨ ਵਿੱਚ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ। ਔਰ ਲਾਹੌਰ ਤੋਂ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਦੱਸਿਆ ਕਿ ਸ਼ਹੀਦੀ ਦਿਹਾੜਾ ਮਨਾਏ ਜਾਣ ਮੌਕੇ ਲਾਹੌਰ ਹਾਈ ਕੋਰਟ 'ਚ ਕਾਫੀ ਸਮੇਂ ਤੱਕ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ। ਉਹਨਾਂ ਨੇ ਜਿਹੜਾ ਮੰਗ ਵੀ ਕੀਤੀ ਹੈ ਕਿ ਕਿਵੇਂ ਕਿਵੇਂ ਅਸੀਂ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਹਮੇਸ਼ਾ ਜਿਹੜਾ ਉਹ ਤਾਜ਼ਾ ਰੱਖ ਸਕਦੇ ਹਾਂ। ਔਰ ਇਸੇ ਤਰ੍ਹਾਂ ਪਾਕਿਸਤਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਬਦੁਲ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ 'ਚ ਮਨਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਮੋਮਬੱਤੀਆਂ ਜਗਾ ਕੇ ਸ਼ਹੀਦ ਊਧਮ ਸਿੰਘ ਨੂੰ ਅੱਗੇ ਬਹੁਤ ਸਾਰੇ ਵਕੀਲਾਂ ਦੇ ਨਾਂ ਦਿੱਤੇ ਨੇ ਕਿ ਉਹਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸੋ ਅਸੀਂ ਵੀ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ, ਔਰ ਕਿਉਂਕਿ ਕਈ ਚੀਜ਼ਾਂ ਕੋਇਨਸੀਡੈਂਸ ਨੇ, 1 ਅਗਸਤ ਮਹਾਰਾਣੀ ਜਿੰਦਾਂ ਆਪਣਾ ਅਖੀਰਲਾ ਸਾਹ ਇੰਗਲੈਂਡ ਦੀ ਧਰਤੀ ਤੇ ਲੈਂਦਿਆਂ ਵੀ ਵੰਗਾਰਦੀ ਹੈ। ਇਹ ਹੁੰਦੀ ਹੈ ਡਿਫਾਈਂਸ ਇਨ ਡੈਥ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਔਰ ਫਿਰ ਉਸੇ ਹੀ ਪੰਜਾਬ ਦੀ ਧਰਤੀ ਦਾ ਜਾਇਆ ਜਿਹੜਾ ਇੱਕ ਯਤੀਮ ਗੱਭਰੂ, ਇੱਕ ਸਿੱਖ ਨੌਜਵਾਨ 21 ਸਾਲ ਬਾਅਦ ਉਸੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਜਿਹੜਾ ਉਸ ਨੂੰ ਸਜ਼ਾ ਯਾਫਤਾ ਕਰਦਾ ਹੈ ਜ਼ੁਲਮ ਕਰਨ ਵਾਲੇ ਨੂੰ। ਉਹੀ ਮਾਈਕਲ ਉਡਵਾਇਰ ਪੰਜਾਬ ਦਾ ਗਵਰਨਰ ਸੀ ਜਿਸ ਦੇ ਥੱਲੇ ਜਲਿਆਂਵਾਲੇ ਬਾਗ 'ਚ ਮਰਨ ਵਾਲੇ ਸਿੱਖ, ਮੁਸਲਮਾਨ, ਹਿੰਦੂ ਸਾਰੇ ਹੀ ਸਨ। ਸੋ ਇਹ ਇੰਗਲੈਂਡ ਨੂੰ ਭਾਜੀ ਵੀ ਮੋੜੀ ਤੇ ਯਾਦ ਦਹਾਨੀ ਵੀ ਕਰਵਾਈ। ਇਹ ਵੱਖਰੀ ਗੱਲ ਹੈ ਕਿ ਉਹ ਸਿੱਖ ਕੌਮ, ਅਣਖੀ ਕੌਮ, ਜਿਹਦੇ ਕੋਲ 1849 ਤੱਕ ਆਪਣਾ ਇੰਡੀਪੈਂਡੈਂਟ ਸੋਵਰਨ ਰਾਜ ਸੀ, ਉਹ ਅੱਜ ਵੀ ਬੇਘਰੀ ਹੈ। ਲੇਕਿਨ ਮਹਾਰਾਣੀ ਜਿੰਦਾਂ ਦੇ ਵਾਰਿਸ, ਸ਼ਹੀਦ ਊਧਮ ਸਿੰਘ ਦੇ ਵਾਰਿਸ, ਉਹਨਾਂ ਨੇ ਜੂਨ 84 ਤੋਂ ਬਾਅਦ ਯੂਨੀਕ ਇਤਿਹਾਸ ਰਚਿਆ। ਇਵੇਂ ਹੀ ਜੇ 21 ਸਾਲ ਬਾਅਦ ਮਾਈਕਲ ਉਡਵਾਇਰ ਨੂੰ ਸਜ਼ਾ ਯਾਫਤਾ ਕਰਨ ਲਈ ਊਧਮ ਸਿੰਘ ਇੰਗਲੈਂਡ ਤੱਕ ਪਹੁੰਚੇ ਤਾਂ ਫਿਰ ਇੰਦਰਾ ਗਾਂਧੀ ਨੂੰ ਵੀ ਸਜ਼ਾ ਯਾਫਤਾ ਕੀਤਾ ਗਿਆ ਸਿੱਖ ਘੱਲੂਘਾਰੇ ਲਈ। ਜਨਰਲ ਵੈਦਿਆ ਜਿਹੜਾ ਫੌਜ ਦਾ ਜਨਰਲ ਸੀ, ਉਹਨੂੰ ਸਜ਼ਾ ਯਾਫਤਾ ਕਰਨ ਦੇ ਲਈ ਜਿੰਦਾ ਸੁੱਖਾ ਪੂਨੇ ਉਹਦੇ ਘਰ ਤੱਕ ਪਹੁੰਚੇ ਔਰ ਉਹਨੂੰ ਸਜ਼ਾ ਯਾਫਤਾ ਕੀਤਾ। ਔਰ ਸਾਡੀ ਜਿਹੜੀ ਗਵਾਚੀ ਸਾਵਰਨਟੀ ਹੈ 1849 ਤੋਂ ਬਾਅਦ, ਅੱਜ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ, ਜਿਸ ਦਾ ਨਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣਾ ਖੂਨ ਡੋਲ ਕੇ ਖਾਲਿਸਤਾਨ ਰੱਖਿਆ ਹੋਇਆ ਹੈ, ਉਸ ਦੀ ਆਜ਼ਾਦੀ ਲਈ ਜੂਝ ਰਹੇ ਔਰ ਅਲਟੀਮੇਟਲੀ ਅਸੀਂ ਆਪਣੇ ਇਸ ਮਕਸਦ ਨੂੰ ਹਾਸਲ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ
ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ empire.tv.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।